ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 7 ਅਗਸਤ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਬਾਬਾ ਖਵਾਜਾ ਗੁਲਾਮ ਫਰੀਦ ਸਾਹਿਬ ਦੇ ਦਰਬਾਰ ਤੋਂ। ਉੱਥੇ ਇੱਕ ਅਨੋਖਾ ਹੀ ਵਾਕਿਆ ਹੋਇਆ। ਉੱਥੇ ਇੱਕ ਡਿਪਟੀ ਕਮਿਸ਼ਨਰ ਸਾਹਿਬ ਗਏ ਇੰਤਜ਼ਾਮਾਤ ਚੈੱਕ ਕਰਨ ਵਾਸਤੇ। ਜਿਸ ਵੇਲੇ ਉਹ ਉੱਥੇ ਦਾਖਲ ਹੋਏ ਤੇ ਉੱਥੇ ਬੈਠੇ ਜ਼ਾਇਰੀਨ ਨੇ ਸੋਚਿਆ ਵੀ ਇਹ ਤਾਂ ਕੋਈ ਪੀਰ ਸਾਹਿਬ ਆਪ ਹੀ ਆ ਗਏ ਨੇ। ਮਤਲਬ ਡਿਪਟੀ ਕਮਿਸ਼ਨਰ ਸਾਹਿਬ ਦਾ ਜਿਹੜਾ ਹੁਲੀਆ ਸ਼ੁਲੀਆ ਸੀ, ਉੱਥੋਂ ਉਹਨਾਂ ਨੂੰ ਲੱਗਾ ਵੀ ਕੋਈ ਬੜੀ ਕਰਨੀ ਵਾਲੇ ਪੀਰ ਸਾਹਿਬ ਆਏ ਨੇ। ਬਸ ਫੇਰ ਕੀ ਸੀ, ਜ਼ਾਇਰੀਨ ਪੈ ਗਏ, ਕੋਈ ਉਹਨਾਂ ਦੇ ਪੈਰਾਂ ਨੂੰ ਤੇ ਕੋਈ ਗੋਡਿਆਂ ਨੂੰ। ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਇਸ ਚੀਜ਼ ਨੂੰ ਖਾਸਾ ਇੰਜੋਏ ਕੀਤਾ ਤੇ ਉਹਨਾਂ ਦੇ ਨਾਲ ਜਿਹੜੇ ਗਾਰਡ ਸ਼ਾਰਡ ਸਨ, ਉਹਨਾਂ 'ਚੋਂ ਕਿਸੇ ਨੇ ਨਹੀਂ ਦੱਸਿਆ ਕਿ ਭਾਈ ਜੀ ਇਹ ਪੀਰ ਨਹੀਂ ਹੈਗੇ, ਇਹ ਡਿਪਟੀ ਕਮਿਸ਼ਨਰ ਨੇ ਤੇ ਇੱਥੇ ਇੰਤਜ਼ਾਮਾਤ ਚੈੱਕ ਕਰਨ ਆਏ ਨੇ। ਬਹਰਹਾਲ ਭੋਲੀ ਮਾਸੂਮ ਆਵਾਮ, ਉਹਨਾਂ ਨੂੰ ਤੁਸੀਂ ਜ਼ਈਫੁਲ ਇਤਕਾਦ ਵੀ ਆਖ ਲਓ, ਜੋ ਆਖਣਾ ਆਖੋ। ਬਹਰਹਾਲ ਉਹ ਉੱਥੇ ਆਪਣੀ ਕਿਸਮਤ ਦੀ ਰੋਸ਼ਨੀ ਜਾਂ ਆਪਣੇ ਚੰਗੇ ਦਿਨ ਲੱਭਣ ਵਾਸਤੇ ਉਸ ਦਰਬਾਰ 'ਤੇ ਆਏ ਨੇ। ਅਤੇ ਜਦੋਂ ਉਹਨਾਂ ਨੇ ਆਖਿਆ ਵੇਖਿਆ ਵੀ ਇੱਕ ਮੋਟੇ ਤਾਜ਼ੇ ਸੁਰਖ ਗੱਲਾਂ ਵਾਲੇ ਬੜੇ ਹੀ ਜਨਾਬ ਟਹਿਲ ਕੇ ਤਗੜੇ ਜਿਹੇ ਪੀਰ ਸਾਹਿਬ ਆ ਰਹੇ ਨੇ, ਨਾਲ ਸਿਕਿਉਰਿਟੀ ਵੀ ਹੈਗੀ ਹੈ। ਸਿਕਿਉਰਿਟੀ ਵਾਲੀ ਗੱਲ ਬਾਅਦ 'ਚ ਤੁਹਾਨੂੰ ਦੱਸਣਾ। ਉਹਨਾਂ ਨੂੰ ਲੱਗਾ ਵੀ ਇਹਨਾਂ ਦੀ ਕਿਸਮਤ ਆਪਣੀ ਐਡੀ ਚੰਗੀ ਹੈ ਅਤੇ ਸਾਡੀ ਵੀ ਕੋਈ ਨਾ ਕੋਈ ਚੰਗੀ ਕਰ ਹੀ ਦੇਣਗੇ। ਅਤੇ ਉਹ ਜਾ ਪਏ ਪੀਰ ਸਾਹਿਬ ਨੂੰ। ਪੀਰ ਸਾਹਿਬ ਜਿਹੜੇ ਸਨ, ਹੁਣ DC ਸਾਹਿਬ ਨੂੰ ਅਸੀਂ ਪੀਰ ਸਾਹਿਬ ਹੀ ਆਖਾਂਗੇ, ਉਹਦੇ ਪੀਰ ਸਾਹਿਬ ਸਨ, ਉਹ ਵੀ ਲੋਕਾਂ ਨੂੰ ਵਾਪਸ ਸ਼ਫਕਤ ਨਾਲ ਉਹਨਾਂ ਦੇ ਮੋਢਿਆਂ 'ਤੇ ਹੱਥ ਉੱਤ ਰੱਖਦੇ ਰਹੇ। ਇਹ ਨਹੀਂ ਦੱਸਿਆ ਵੀ ਭਾਈ ਮੇਰੇ ਨਾਲ ਇਹ ਕੰਮ ਨਾ ਕਰੋ, ਮੈਂ ਪੀਰ ਨਹੀਂ, ਮੈਂ ਡਿਪਟੀ ਕਮਿਸ਼ਨਰ ਹਾਂ। ਅੱਛਾ, ਹੁਣ ਖਬਰ ਤਾਂ ਤੁਸੀਂ ਵੇਖ ਲਈ, ਹੱਸ ਵੀ ਲਿਆ ਹੋਏਗਾ ਜਾਂ ਥੋੜ੍ਹਾ ਬਹੁਤ ਮਹਿਜ਼ੂਜ਼ ਵੀ ਹੋ ਲਿਆ ਹੋਏਗਾ, ਪਰ ਇਹ ਬੜਾ ਸੀਰੀਅਸ ਮਾਮਲਾ ਹੈ। ਇਹ ਖਬਰ ਇੱਥੇ ਮੁੱਕਣੀ ਨਹੀਂ ਚਾਹੀਦੀ। ਇਹ ਬਸ ਇੱਕ ਵੀਡੀਓ ਨਹੀਂ ਜਿਹੜੀ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਅਤੇ ਤੁਸੀਂ ਵੇਖ ਲਈਏ। ਇਹ ਜੋ ਸਾਡੇ ਮਾਸ਼ਰੇ ਦੀ ਇਸ ਵੇਲੇ ਇਜਤਮਾਹੀ ਸੂਰਤ ਹਾਲ ਹੈ, ਇਹ ਉਹਦਾ ਹੱਲ ਹੈ। ਸਭ ਤੋਂ ਪਹਿਲਾਂ ਤੇ ਜ਼ਾਹਿਰ ਹੈ ਡਿਪਟੀ ਕਮਿਸ਼ਨਰ ਸਾਹਿਬ ਦੇ ਨਾਲ ਸਿਕਿਉਰਿਟੀ ਸੀ। ਤੁਸੀਂ ਵੀ ਸੋਚਦੇ ਹੋਵੋਗੇ ਵੀ ਇਹ ਜਿਹੜੇ ਇੱਥੇ ਜ਼ਾਇਰੀਨ ਸਨ, ਉਹਨਾਂ ਨੂੰ ਅੰਦਾਜ਼ਾ ਨਾ ਹੋਇਆ ਕਿ ਪੀਰ ਸਾਹਿਬ ਨਹੀਂ ਹੈਗੇ, ਇਹ ਨਾਲ ਪੁਲਿਸ ਦੀ ਸਿਕਿਉਰਿਟੀ ਹੈ ਅਤੇ ਇਹ ਕੋਈ ਸਰਕਾਰੀ ਬੰਦਾ ਹੋਏਗਾ ਅਤੇ ਉਹ ਕਿਉਂ ਜਾ ਕੇ ਗੋਡਿਆਂ ਨੂੰ ਵੱਜੇ ਨੇ, ਇਹ ਲੋਕਾਂ ਦਾ ਹੀ ਕਸੂਰ ਹੈ। ਨਹੀਂ, ਇਹ ਗੱਲ ਦਰੁਸਤ ਨਹੀਂ ਹੈ। ਹੁਣ ਸਭ ਕੁਝ ਜਿਹੜਾ ਹੈ ਉਹ ਇਕੱਠਾ ਹੋ ਗਿਆ। ਹੁਣ ਇਹ ਸਰਕਾਰੀ ਜਿਹੜੀ ਤੁਹਾਡੀ ਸਿਕਿਉਰਿਟੀ ਹੈ ਪੁਲਿਸ ਦੀ, ਇਹ ਇਸ ਗੱਲ ਦੀ ਜ਼ਮਾਨਤ ਨਹੀਂ ਕਿ ਤੁਸੀਂ ਕੋਈ ਵੱਡੇ ਬਿਊਰੋਕਰੇਟ ਹੋ ਜਾਂ ਤੁਸੀਂ ਕੋਈ ਵੱਡੇ ਸਿਆਸਤਦਾਨ ਹੋ, ਬਲਕਿ ਹੁਣ ਹਰ ਬੰਦਾ ਹੀ ਪੁਲਿਸ ਦੀ ਵਰਦੀ 'ਚ ਮਲਬੂਸ ਜਿਹੜੇ ਸਿਕਿਉਰਿਟੀ ਗਾਰਡ ਨੇ, ਜ਼ਾਹਿਰ ਹੈ ਪੁਲਿਸ ਦੇ ਕਾਂਸਟੇਬਲ ਹੀ ਹੁੰਦੇ ਨੇ, ਉਹ ਨਾਲ ਲਈ ਫਿਰਦਾ। ਸੋ ਮਚ ਹੋ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ 2-3 ਪਿੰਪ, ਉਹ ਕੋਈ ਮਤਲਬ ਢਕੇ ਛੁਪੇ ਪਿੰਪ ਨਹੀਂ, ਪੂਰਾ ਪਾਕਿਸਤਾਨ ਜਾਣਦਾ ਹੈ ਕਿ ਉਹਨਾਂ ਨੂੰ ਪਿੰਪ ਨੇ, ਔਰ ਇਹਦੀ ਮੈਂ ਮਜ਼ੀਦ ਡਿਟੇਲ 'ਚ ਨਹੀਂ ਜਾਂਦਾ। ਜ਼ਾਹਿਰ ਹੈ ਜਿਹੜੇ ਦੋਸਤ, ਮਸਲ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਕਿ ਇੱਕ ਵਾਰੀ ਸਾਡੀ ਹਕੂਮਤ ਸੀ, ਬੁਜ਼ਾਰ ਸਾਹਿਬ ਚੀਫ ਮਿਨਿਸਟਰ ਸਨ, ਅਤੇ ਅਚਾਨਕ ਮੀਡੀਆ 'ਚ ਖਬਰ ਆ ਗਈ। ਜਿਸ ਵੇਲੇ ਖਬਰ ਆਈ ਅਤੇ ਉਹ ਖਬਰ ਥੋੜ੍ਹੀ ਜਿਹੀ ਖਬਰ ਆਈ ਵੀ ਅਤੇ ਵਿੱਚੋਂ ਹੀ ਬਿਊਰੋਕਰੇਸੀ 'ਚੋਂ ਕਿਸੇ ਨੇ ਉਹ ਖਬਰ ਸਾਨੂੰ ਘੱਲੀ ਵੀ। ਜਿਹੜੇ ਬਿਊਰੋਕਰੇਟ ਨੇ ਘੱਲੀ ਸੀ ਖਬਰ, ਉਹ ਵੀ ਉਸ ਵੇਲੇ ਸਰਵ ਕਰ ਰਹੇ ਸਨ ਸਾਡੀ ਗਵਰਨਮੈਂਟ 'ਚ। ਉਹਨਾਂ ਨੇ ਸਾਨੂੰ ਖਬਰ ਘੱਲੀ, ਦੂਸਰੇ ਲਫ਼ਜ਼ਾਂ ਦੇ ਵਿੱਚ ਉਹਨਾਂ ਸਾਡੀ ਤਵੱਜੋ ਦਵਾਈ। ਉਸ ਵੇਲੇ ਦੇ ਜਿਹੜੇ IG ਸਾਹਿਬ ਸਨ, ਉਸ ਵੇਲੇ ਦੇ ਦੂਜੇ ਅਫਸਰਾਨ ਸਨ, ਉਹਨਾਂ ਆਖਿਆ ਵੀ ਸਰ ਜੀ ਇਹ ਵੇਖੋ ਇੱਥੇ ਕੀ ਹੋਣ ਡਿਆ। ਉਹ ਖਬਰ ਇਹ ਸੀ ਕਿ ਇੱਕ ਬੜੀ ਮਾਰੂਫ ਫਿਲਮ ਐਕਟਰੈਸ, ਉਹਨਾਂ ਨੂੰ ਫੈਸਲਾਬਾਦ ਖੜਿਆ ਗਿਆ ਜੇਲ੍ਹ ਦੇ ਵਿੱਚ, ਅਤੇ ਉੱਥੇ ਉਹਨਾਂ ਨੂੰ ਗਾਰਡ ਆਫ ਆਨਰ ਦਵਾਇਆ ਗਿਆ। ਹਾਂਜੀ, ਅਮੂਮੀ ਤੌਰ 'ਤੇ ਤੁਹਾਨੂੰ ਪਤਾ ਹੈ ਵੀ ਗਾਰਡ ਆਫ ਆਨਰ ਹੈੱਡ ਆਫ ਸਟੇਟਸ ਜਾਂ ਜ਼ਿਆਦਾ ਤੋਂ ਜ਼ਿਆਦਾ ਚੀਫ ਮਿਨਿਸਟਰ ਵਗੈਰਾ ਜਾਏ ਅਤੇ ਉਹਨਾਂ ਨੂੰ ਦਿੱਤਾ ਜਾਂਦਾ। ਕਿਸੇ ਦੂਸਰੇ ਮੁਲਕ ਦੇ ਹੈੱਡ ਆਫ ਸਟੇਟ ਜਦੋਂ ਆਉਂਦੇ ਨੇ, ਸਰਬਰਾਹਾਨ ਆਉਂਦੇ ਨੇ, ਸਦਰ, ਵਜ਼ੀਰ ਆਜ਼ਮ, ਉਹਨਾਂ ਨੂੰ ਗਾਰਡ ਆਫ ਆਨਰ ਦਿੱਤੇ ਜਾਂਦੇ ਨੇ। ਜਾਂ ਫਿਰ ਇਸੇ ਤਰੀਕੇ ਨਾਲ ਕੋਈ ਬੜੀ ਹੀ ਹਾਇਰ ਜਿਹੜੀ ਹਕੂਮਤੀ ਸ਼ਖਸੀਅਤ ਹੁੰਦੀ ਹੈ, ਉਹਨੂੰ ਗਾਰਡ ਆਫ ਆਨਰ ਦਿੱਤਾ ਜਾਂਦਾ ਹੈ। ਇਹ ਜਿਹੜੀ ਖਬਰ ਸੀ ਮੀਡੀਆ ਦੇ ਵਿੱਚ, ਜਿਹੜੀ ਸਾਨੂੰ ਇੱਕ ਬੜੇ ਹੀ ਸੀਨੀਅਰ ਬਿਊਰੋਕਰੇਟ ਨੇ ਘੱਲੀ ਔਰ ਸਾਨੂੰ ਆਖਿਆ ਕਿ ਜੀ ਇਹ ਜ਼ਰਾ ਡੱਕੋ, ਇਹ ਕੀ ਹੋਣ ਡਿਆ ਹੈ। ਉਹਦੇ ਵਿੱਚ ਇੱਕ ਫਿਲਮ ਐਕਟਰਸ ਸਾਹਿਬਾਂ ਨੂੰ ਫੈਸਲਾਬਾਦ, ਜਿਵੇਂ ਮੈਂ ਤੁਹਾਨੂੰ ਦੱਸਿਆ, ਸੈਂਟਰਲ ਜੇਲ੍ਹ ਖੜਿਆ ਗਿਆ। ਉੱਥੇ ਜਿਹੜਾ ਜੇਲ੍ਹ ਦਾ ਬੈਂਡ ਸ਼ੈਂਡ ਸੀ, ਉਹਨੂੰ ਸਿੱਧਿਆਂ ਕਰਵਾਇਆ ਗਿਆ। ਬਿਲਕੁਲ ਉਹ ਇਸੇ ਤਰੀਕੇ ਨਾਲ ਸੀ ਜਿਵੇਂ ਤੁਹਾਨੂੰ ਆਰਮੀ ਚੀਫ ਜਾਂ ਦੂਜੇ ਲੋਕਾਂ ਦਾ ਜਿਹੜਾ ਗਾਰਡ ਆਫ ਆਨਰ ਤੁਹਾਨੂੰ ਨਜ਼ਰ ਆਉਂਦਾ ਹੈ। ਪੁਲਿਸ ਵਾਲੇ ਵਿਚਾਰੇ ਜ਼ਾਹਿਰ ਹੈ ਜਿੰਨੀ ਵੀ ਉਹ ਬਾਜਿਆਂ ਬੂਜਿਆਂ 'ਚ ਫੂਕ ਫਾਕ ਮਾਰ ਕੇ ਉਹਨਾਂ ਨੂੰ ਵਜਾ ਸਕਦੇ ਸਨ, ਉਹ ਬਾਜੇ ਉਹਨਾਂ ਵਜਾਏ। ਅਤੇ ਉਹ ਅਫਸਰਾਨ ਵੀ ਬੜੀ ਤਮਤਰਾਹਟ ਦੇ ਨਾਲ ਉਸ ਫਿਲਮ ਐਕਟਰ ਸਾਹਿਬਾਂ ਦੇ ਨਾਲ ਉਹਨਾਂ ਵਾਕ ਕੀਤੀ। ਫਿਲਮ ਐਕਟਰ ਸਾਹਿਬਾਂ ਨੇ ਵੀ ਵਾਕ ਕੀਤੀ ਅਤੇ ਉਹਨਾਂ ਨੂੰ ਉੱਥੇ ਗਾਰਡ ਆਫ ਆਨਰ ਜਿਹੜਾ ਉਹ ਜੇਲ੍ਹ ਦੇ ਵਿੱਚ ਪੇਸ਼ ਕੀਤਾ ਗਿਆ। ਹੁਣ ਜ਼ਾਹਿਰ ਹੈ ਇਹ ਸ਼ੌਕੀਨੀ ਗੱਲਾਂ ਹੁੰਦੀਆਂ ਨੇ ਸਾਰੀਆਂ, ਸ਼ੌਕ ਦੇ ਮੁੱਲ ਕੋਈ ਨਹੀਂ ਹੁੰਦੇ। ਅਤੇ ਵਰਨਾ ਮੇਰਾ ਨਹੀਂ ਖਿਆਲ ਕਿ ਉਹ ਫਿਲਮ ਐਕਟਰ ਸਾਹਿਬਾਂ ਨੂੰ ਖੁਦ ਕੋਈ ਗਾਰਡ ਆਫ ਆਨਰ ਚਾਹੀਦਾ ਹੋਵੇ, ਲੇਕਿਨ ਹੁਣ ਜਿਹੜੇ ਬੰਦੇ ਕੋਲ ਜਿਹੜੀ ਸ਼ੈ ਹੁੰਦੀ ਹੈ ਉਹਨੇ ਉਹੀ ਦੇਣੀ ਹੈ ਨਾ। ਹੁਣ ਕੋਈ ਬੜਾ ਵੱਡਾ ਪ੍ਰੋਪਰਟੀ ਟਾਈਕੂਨ ਹੋਏਗਾ ਅਤੇ ਉਹ ਨੁੱਕਰ ਵਾਲਾ ਪਲਾਟ ਦੇ ਦੇਗਾ ਉਸ ਫਿਲਮ ਐਕਟਰਸ ਨੂੰ, ਉਹਨਾਂ ਦੀ ਖੁਸ਼ੀ ਵਾਸਤੇ, ਉਹਨਾਂ ਦੀ ਖੁਸ਼ਨੂਦੀ ਹਾਸਲ ਕਰਨ ਵਾਸਤੇ। ਅਤੇ ਅਗਰ ਕੋਈ ਵੱਡੇ ਬਿਊਰੋਕਰੇਟ ਹੋਣਗੇ, ਉਹ ਵੀ ਤੋਹਫਾ ਸ਼ੋਫਾ ਦੇ ਸਕਦੇ ਨੇ, ਕਿਸੇ ਹੋਰ ਨੂੰ ਕਹਿ ਸਕਦੇ ਨੇ ਕਿ ਭਾਈ ਇਹਨਾਂ ਨੂੰ ਜ਼ਰਾ ਮੈਂ ਰਾਜ਼ੀ ਕਰਨਾ ਚਾਹੁੰਦਾ, ਔਰ ਇੰਝ ਹੁੰਦਾ ਵੀ ਹੈ। ਇਹਨਾਂ ਵਾਸਤੇ ਫਲਾਨਾ ਬੈਗ, ਇਹਨਾਂ ਵਾਸਤੇ ਫਲਾਨੀ ਘੜੀ, ਇਹਨਾਂ ਵਾਸਤੇ ਫਲਾਨਾ ਤੋਹਫਾ ਜ਼ਰਾ
ਪੈਰਿਸ ਤੋਂ, ਅਮਰੀਕਾ ਤੋਂ ਜਦੋਂ ਤੁਸੀਂ ਵਾਪਸ ਆਓ ਤਾਂ ਉਹ ਲੈਂਦੇ ਆਓ। ਬੜੇ ਸਾਰੇ ਕਾਰੋਬਾਰੀ ਸ਼ਖਸੀਅਤ ਆਪ ਤਾਂ ਇਹਨਾਂ ਕੰਮਾਂ ਦੇ ਸ਼ੌਕੀਨ ਨਹੀਂ ਹੁੰਦੇ, ਲੇਕਿਨ ਬੜੇ ਸਾਰੇ ਬਿਊਰੋਕਰੇਟਸ ਕਿਉਂਕਿ ਸ਼ੌਕੀਨ ਹੁੰਦੇ ਨੇ, ਅਤੇ ਉਹ ਫਿਰ ਕਾਰੋਬਾਰੀ ਸ਼ਖਸੀਅਤ ਨੂੰ ਕੰਮ ਹੁੰਦੇ ਨੇ ਬਿਊਰੋਕਰੇਟਾਂ ਦੇ ਨਾਲ, ਉਹ ਫਿਰ ਇਹੋ ਜਿਹੇ ਗਿਫਟ ਲਿਆ ਕੇ ਬਿਊਰੋਕਰੇਟ ਸਾਹਿਬ ਨੂੰ ਦਿੰਦੇ ਨੇ, ਅਤੇ ਬਿਊਰੋਕਰੇਟ ਸਾਹਿਬ ਜਿਹੜੇ ਨੇ ਉਹ ਅੱਗੇ ਫਿਲਮ ਐਕਟਰਸ ਹੋਵੇ, ਕੋਈ ਮਾਡਲ ਹੋਵੇ, ਕੋਈ ਹੋਰ ਜਿਹੜੇ ਵੀ ਜਿੱਥੇ ਵੀ ਉਹਨਾਂ ਦਾ ਜੋ ਵੀ ਉਹ ਸ਼ੌਕ ਫਰਮਾਉਣਾ ਚਾਹੁੰਦੇ ਹੋਣ, ਉੱਥੇ ਫਿਰ ਉਹ ਤੋਹਫੇ ਟਰਾਂਸਫਰ ਕਰਦੇ ਨੇ। ਇਸ ਤਰੀਕੇ ਨਾਲ ਕਾਰੋਬਾਰੀ ਬੰਦੇ ਦਾ ਭਲਾ ਇਹ ਹੋ ਜਾਂਦਾ ਹੈ ਕਿ ਉਹ ਜਿਹੜੀ ਸ਼ਖਸੀਅਤ ਹੁੰਦੀ ਹੈ ਫਿਲਮ ਐਕਟਰਸ, ਉਹਦੀ ਡਿਮਾਂਡ ਜਿਹੜੀ ਹੁੰਦੀ ਹੈ, ਜਾਂ ਕਈ ਵਾਰੀ ਤਾਂ ਡਿਮਾਂਡ ਕੀਤੀ ਜਾਂਦੀ ਹੈ ਕਿ ਮੈਨੂੰ ਫਲਾਨਾ ਸਪੈਸੀਫਿਕ ਬੈਗ ਚਾਹੀਦਾ, ਮੈਨੂੰ ਫਲਾਨੀ ਸਪੈਸੀਫਿਕ ਸ਼ੈ ਚਾਹੀਦੀ ਹੈ, ਅਤੇ ਉਹ ਜਿਹੜੀ ਡਿਮਾਂਡ ਹੁੰਦੀ ਹੈ ਉਹ ਕਾਰੋਬਾਰੀ ਬੰਦੇ ਨੂੰ ਅਤੇ ਉਸ ਬਿਊਰੋਕਰੇਟ ਨੂੰ ਜ਼ਰਾ ਕਾਫੀ ਲਾਗੇ ਕਰ ਦਿੰਦੀ ਹੈ। ਲਾਗੇ ਦਾ ਮਤਲਬ ਇਹ ਹੈ ਕਿ ਉਹ ਕਾਰੋਬਾਰੀ ਬੰਦਾ ਆਪਣੇ ਕੰਮ ਕਢਵਾ ਲੈਂਦਾ ਹੈ, ਬਿਊਰੋਕਰੇਟ ਸਾਹਿਬ ਨੂੰ ਜਿਹੜੇ ਨੇ ਉਹ ਸ਼ੈ ਆ ਜਾਂਦੀ ਬਾਹਰੋਂ, ਅਤੇ ਉਹ ਅੱਗੇ ਟਰਾਂਸਫਰ ਕਰ ਦਿੰਦੇ ਨੇ ਟੈਕਨੋਲੋਜੀ, ਅਤੇ ਟੈਕਨੋਲੋਜੀ ਮਤਲਬ ਕਿ ਉਹ ਤੋਹਫਾ, ਅਤੇ ਉੱਥੋਂ ਉਹਨਾਂ ਨੂੰ ਖੁਸ਼ਨੂਦੀ ਉਸ ਫਿਲਮ ਐਕਟਰਸ, ਮਾਡਲ ਜਾਂ ਜਿਹੜੀ ਵੀ ਸ਼ਖਸੀਅਤ ਨਾਲ ਉਹ ਆਪਣਾ ਤਅਲਕ ਬਣਾਉਣਾ ਚਾਹੁੰਦੇ ਨੇ, ਉੱਥੇ ਉਹਨਾਂ ਦਾ ਤਅਲਕ ਬਣ ਜਾਂਦਾ ਅਤੇ ਕੰਮ ਜਿਹੜਾ ਉਹ ਰਵਾਂ ਰਹਿੰਦਾ। ਬਹਰਹਾਲ ਗੱਲ ਸ਼ੁਰੂ ਹੋਈ ਸੀ ਇਹ ਜੋ ਕੁਝ ਉੱਥੇ ਡਿਪਟੀ ਕਮਿਸ਼ਨਰ ਸਾਹਿਬ ਅਪੜੇ ਅਤੇ ਲੋਕ ਉਹਨਾਂ ਦੇ ਜਾ ਗੋਡਿਆਂ ਨੂੰ ਪਏ, ਉੱਥੋਂ ਮੈਨੂੰ ਇਹ ਸਾਰਾ ਵਾਕਿਆ ਯਾਦ ਆ ਗਿਆ ਵੀ ਅੱਜ ਕੱਲ੍ਹ ਤਾਂ ਬੜਾ ਰਿਵਾਜ ਹੈ। ਮਤਲਬ ਮੈਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪਾਕਿਸਤਾਨ ਦਾ ਸਾਰਾ ਮੀਡੀਆ ਜਾਣਦਾ ਕਿ ਉਹ ਬੜੇ ਨੋਨ ਪਿੰਪ ਨੇ ਬੰਦੇ, ਉਹਨਾਂ ਦੇ ਕੋਲ ਤੁਸੀਂ ਕਈ ਬੜੇ ਮੁਤਬਰ ਲੋਕਾਂ ਨੂੰ ਵੀ ਜਾਂਦੇ ਵੇਖਦੇ ਹੋ, ਔਰ ਫਿਰ ਤੁਸੀਂ ਸੋਚਦੇ ਹੋ ਕਿ ਯਾਰ ਇਹਨਾਂ ਦਾ ਆਪਸ 'ਚ ਕੀ ਤਾਲਮੇਲ ਹੋ ਸਕਦਾ ਹੈ। ਨਾ ਉਮਰ, ਨਾ ਐਜੂਕੇਸ਼ਨ, ਨਾ ਹਿਸਾਬ ਕਿਤਾਬ, ਮਤਲਬ ਕਈ ਐਸੇ ਵਡੇਰੇ ਬੰਦੇ ਵੀ ਨੇ 75-80 ਸਾਲਾਂ ਦੇ ਨੇ ਜਿਨ੍ਹਾਂ ਨੂੰ ਹੁਣ ਇਹੋ ਜਿਹੇ ਕੰਮਾਂ ਦੇ ਵਿੱਚ ਦਿਲਚਸਪੀ ਮੈਂ ਇਹ ਨਹੀਂ ਆਉਂਦਾ ਵੀ ਬਿਲਕੁਲ ਨਹੀਂ ਹੋਣੀ ਚਾਹੀਦੀ, ਚਲੋ ਆਪਣਾ ਕੀ ਕਹਿੰਦੇ ਨੇ ਦਿਲ ਹੋਣਾ ਚਾਹੀਦਾ, ਜਵਾਨ ਉਮਰਾਂ 'ਚ ਕੀ ਰੱਖਿਆ। ਮੈਂ ਕਿਸੇ ਦਾ ਜਿਹੜਾ ਏਜ ਦਾ ਡਿਜਿਟ ਹੈ ਉਹਨੂੰ ਤਾਂ ਇੱਥੇ ਡਿਸਕਸ ਨਹੀਂ ਕਰਨਾ ਚਾਹੁੰਦਾ, ਲੇਕਿਨ ਸਿਰਫ ਮੈਂ ਇਹ ਦੱਸਣਾ ਚਾਹੁੰਦਾ ਵੀ ਬੜੇ ਅਹੁਦਿਆਂ ਦੇ ਉੱਤੇ ਲੋਕ ਬੜੇ ਬਸ ਐਵੇਂ ਹੀ ਮਾਠੇ ਕਿਸਮ ਦੇ ਜਿਹੜੇ ਪਿੰਪ ਨੇ, ਉਹਨਾਂ ਦੇ ਨਾਲ ਰਲ ਕੇ ਕਿਸ ਵੇਲੇ ਤੁਹਾਨੂੰ ਟਿਕਟੋਕ ਬਣਾਉਂਦੇ ਨਜ਼ਰ ਆਉਣਗੇ, ਵੀਡੀਓ ਫਿਲਮਾਂ ਬਣਾਉਂਦੇ ਨਜ਼ਰ ਆਉਣਗੇ, ਤਸਵੀਰਾਂ ਬਣਾਉਂਦੇ ਨਜ਼ਰ ਆਉਣਗੇ, ਉਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਨਜ਼ਰ ਆਉਣਗੇ। ਤੁਸੀਂ ਆਪ ਹੈਰਾਨ ਹੋਵੋਗੇ ਕਿ ਯਾਰ ਇਹ ਬੰਦਾ ਐਡੇ ਵੱਡੇ ਅਹੁਦੇ 'ਤੇ ਹਕੂਮਤੀ, ਪਾਕਿਸਤਾਨ ਦੇ ਜਿਹੜੇ 5-7 ਵੱਡੇ ਅਹੁਦੇ ਨੇ ਉਹਨਾਂ 'ਚੋਂ ਇੱਕ ਅਹੁਦਾ ਇਸ ਸ਼ਖਸੀਅਤ ਦੇ ਕੋਲ, ਅਤੇ ਇਹ ਐਵੇਂ ਹੀ ਹੈ ਇੱਕ ਬਹੁਤ ਹੀ ਮਾਠੇ ਜਿਹੇ ਬੰਦਾ। ਮਾਠੇ ਦਾ ਮਤਲਬ ਮੈਂ ਕਿਸੇ ਨੂੰ ਡਿਸਰਿਸਪੈਕਟ ਨਹੀਂ ਕਰ ਰਿਹਾ, ਮਤਲਬ ਜਿਹਦੀ ਰੈਪੂਟੇਸ਼ਨ ਬੜੀ ਪੂਅਰ ਹੈ, ਜਿਹਦੀਆਂ ਹਰਕਤਾਂ ਬੜੀਆਂ ਪੂਅਰ ਨੇ, ਜਿਹਦੇ ਕਸਬ ਔਰ ਕੰਮ ਬੜੇ ਹੀ ਘਟੀਆ ਨੇ, ਉਹਦੇ ਘਰ ਇਹ ਬੰਦਾ ਕੀ ਕਰਨ ਗਿਆ ਹੋਇਆ। ਔਰ ਇੰਜ ਇਹਨਾਂ ਦੀ ਯਾਰੀ ਹੈ ਆਪਸ ਦੇ ਵਿੱਚ ਕਿ ਜਿਵੇਂ ਇਹ ਬਚਪਨ ਦੇ ਵਿੱਚ ਖੇਡਦੇ ਰਹੇ ਹੋਣ। ਅੱਛਾ, ਫਿਰ ਉਮਰ ਦਾ ਵੀ ਅੱਧਿਓਂ ਬਹੁਤਾ ਫਰਕ ਹੁੰਦਾ। ਉਹ ਜਿਹੜੀ ਸ਼ਖਸੀਅਤ ਜਾਂਦੀ ਹੈ ਜਿਨ੍ਹਾਂ ਦੀ ਤੁਸੀਂ ਉਹ ਕੋਈ ਟਿਕਟੋਕ ਦੀ ਰੀਲ ਸ਼ੀਲ ਵੇਖੋਗੇ, ਉਹ ਤੁਹਾਨੂੰ ਨਜ਼ਰ ਆਏਗਾ ਕਿ ਉਹ ਸ਼ਖਸੀਅਤ 75 ਸਾਲਾਂ ਦੀ ਹੈ, ਉਹ ਜਿਹਦੇ ਕੋਲ ਗਏ ਨੇ ਉਹ 35 ਸਾਲਾਂ ਦਾ ਹੈ, ਲੇਕਿਨ ਯਾਰੀ ਔਰ ਆੜੀ ਇਸ ਤਰ੍ਹਾਂ ਦੀ ਲੱਗ ਰਹੀ ਹੈ ਕਿ ਜਿਵੇਂ ਬਸ ਇਕੱਠੇ ਹੀ ਮਾਂ ਦੇ ਪਲੇਠੀ ਦੇ ਪੁੱਤਰ ਨੇ। ਉਹ ਰੌਲਾ ਸ਼ੌਕ ਉਹੋ ਜਿਹੇ ਹੁੰਦੇ ਨੇ ਜਿਹੜੇ ਉੱਥੇ ਜਾਣ ਕੇ ਪੂਰੇ ਹੁੰਦੇ ਨੇ। ਉਹ ਜਿਹਦੇ ਕੋਲ ਜਾਂਦੇ ਨੇ ਉਹ ਉਹਨਾਂ ਨੂੰ ਉਹ ਸ਼ੌਕ ਮੁਹੱਈਆ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ, ਜਾਂ ਜਾਣ ਵਾਲੀ ਸ਼ਖਸੀਅਤ ਉੱਥੋਂ ਉਹ ਕੁਛ ਹਾਸਿਲ ਕਰਨ 'ਚ ਕਾਮਯਾਬ ਹੁੰਦੀ ਹੈ ਜਿਹੜੀ ਉਹ ਕਿਸੇ ਇੱਜ਼ਤਦਾਰ ਬੰਦੇ ਕੋਲ ਜਾਣ ਅਤੇ ਉੱਥੋਂ ਉਹਨਾਂ ਨੂੰ ਹਾਸਿਲ ਨਹੀਂ ਹੋ ਸਕਦੀ। ਅਤੇ ਬਹਰਹਾਲ ਮੁਖਤਸਰ ਹੈ ਕਿ ਮੈਂ ਕਈ ਸਾਰੇ ਇਹੋ ਜਿਹੇ ਪਿੰਪ ਜਿਹੜੇ ਇਹਨਾਂ ਲੋਕਾਂ ਨੂੰ ਇੰਟਰਟੇਨ ਕਰਦੇ ਨੇ, ਉਹਨਾਂ ਨਾਲ ਵੀ ਪੁਲਿਸ ਦੀ ਗਾਰਡ ਵੇਖੀ ਹੈ। ਇਹ ਜ਼ਾਹਿਰ ਹੈ ਵੀਡੀਓਜ਼ ਦੇ ਵਿੱਚ ਹੀ ਵੇਖੀ ਹੈ ਸਭ ਕੁਝ ਜੋ ਪਾਕਿਸਤਾਨ ਦੇ ਵਿੱਚ ਇਸ ਵੇਲੇ ਚਲਿੱਤਰ ਹੋ ਰਹੇ ਨੇ। ਉਹ ਇਸ ਲਈ ਮੇਰਾ ਖਿਆਲ ਹੈ ਕਿ ਹੁਣ ਜਿਹੜਾ ਪੁਲਿਸ ਦੀ ਗਾਰਡ ਨਾਲ ਹੋਣ ਨਾਲ ਕੋਈ ਇਹ ਸੋਚੇ ਕਿ ਇਹ DC ਹੈ ਜਾਂ ਇੱਕ ਆਲਾ ਹਕੂਮਤੀ ਅਹੁਦੇਦਾਰ ਹੈ, ਇਹ ਹੁਣ ਕੋਈ ਗੱਲ ਜ਼ਰੂਰੀ ਨਹੀਂ ਰਹਿ ਗਈ। ਹੁਣ ਮੇਰੇ ਖਿਆਲ ਦੇ ਵਿੱਚ ਜਿਹੜੇ ਲੋਕੀ ਨੇ ਉਹ ਜਿਹਦੇ ਨਾਲ ਵੀ ਪੁਲਿਸ ਵਾਲਾ ਹੁੰਦਾ ਉਹ ਇਹੀ ਸਮਝਦੇ ਨੇ ਵੀ ਕੋਈ ਕਰਨੀ ਵਾਲਾ ਹੈ। ਉਹ ਕਰਨੀ ਵਾਲਾ ਕੋਈ ਪਿੰਪ ਵੀ ਹੋ ਸਕਦਾ ਹੈ, ਕੋਈ ਪੀਰ ਵੀ ਹੋ ਸਕਦਾ ਹੈ, ਉਹ ਐਕਟਰਸ ਵੀ ਹੋ ਸਕਦੀ, ਐਕਟਰ ਵੀ ਹੋ ਸਕਦਾ, ਉਹ ਕੋਈ ਵੀ ਹੋ ਸਕਦਾ ਹੈ। ਬੜੇ ਮੌਲਵੀ ਸਾਹਿਬਾਨ ਵੀ ਕੁਝ ਹੈ ਨੇ ਜਿਨ੍ਹਾਂ ਦੇ ਕੋਲ ਹੈ ਨੇ, ਬੜੇ ਸਹਾਫੀ ਸਾਹਿਬਾਨ ਵੀ ਹੈ ਨੇ। ਇੰਟਰਸਟਿੰਗ ਗੱਲ ਦੱਸਾਂ ਮੈਂ ਤੁਹਾਨੂੰ, ਜਿਨ੍ਹਾਂ ਨੇ ਗਾਰਡ ਲਏ ਨੇ ਨਾਲ, ਅਤੇ ਉਹ ਗਾਰਡ ਛੱਡਦੇ ਵੀ ਨਹੀਂ। ਅਗਰ ਉਹਨਾਂ ਦੇ ਤੁਸੀਂ ਗਾਰਡ ਵਾਪਸ ਲੈ ਲਓ ਤਾਂ ਲਾਠੀ ਵੀ ਕੱਢ ਲੈਂਦੇ ਨੇ ਤੁਹਾਡੇ ਖਿਲਾਫ। ਅਤੇ ਇਸ ਵਾਸਤੇ ਪੂਰੇ ਦਾ ਪੂਰਾ ਆਵਾ ਹੀ ਵਿਗੜਿਆ। ਇਹ ਕੋਈ ਇਕੱਲੇ DC ਸਾਹਿਬ ਦਾ ਹਾਲ ਨਹੀਂ, ਜਾਂ ਇਕੱਲੇ ਉਹ ਜਿਹੜੇ ਜ਼ਈਫੁਲ ਇਤਕਾਦ ਵਿਚਾਰੀ ਉੱਥੇ ਆਵਾਮ ਹੈ ਜਿਹੜੀ ਭੁੱਖ ਮਰਨ ਡਈ, ਜਿਹਨਾਂ ਕੋਈ ਜੁੱਤੀ ਵੀ ਠੀਕ ਨਹੀਂ ਪਾਉਣ ਨੂੰ, ਉਹ ਵਿਚਾਰੇ ਫੈਜ਼ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੂੰ ਜਿੱਥੋਂ ਵੀ ਲੱਭ ਜਾਏ, ਉਹ ਭਲੇ ਅੱਗੋਂ DC ਹੋਵੇ ਅਤੇ ਅੱਗੋਂ ਭਾਵੇਂ ਪੀਰ ਸਾਹਿਬ ਹੋਣ। ਵੈਸੇ ਅਗਰ ਗੌਰ ਨਾਲ ਵੇਖਿਆ ਜਾਏ, ਜਿਹੜਾ ਫੈਜ਼ DC ਸਾਹਿਬ ਨੇ ਦੇ ਦੇਣਾ ਉਹ ਤਾਂ ਕਿਸੇ ਪੀਰ ਕੋਲੋਂ ਵੀ ਨਹੀਂ ਦਿੱਤਾ ਜਾਣਾ। ਇਸ ਲਈ ਸਾਨੂੰ ਉਹ ਜ਼ਈਫੁਲ ਇਤਕਾਦ ਅਤੇ ਬੇਵਕੂਫ ਲੱਗਣ ਡਏ ਹੋਣੇ ਨੇ, ਪਰ ਲੱਗਦਾ ਹੈ ਵੀ ਜ਼ਾਇਰੀ ਨੂੰ ਹੋ ਸਕਦਾ ਪਤਾ ਵੀ ਹੋਵੇ ਵੀ ਇਹ DC ਸਾਹਿਬ ਹੀ ਨੇ। ਉਹਨਾਂ ਨੇ ਕਿਹਾ ਇਹਨਾਂ ਦੇ ਹੱਥ ਹੀ ਬੈਤ ਕਰ ਲਓ, ਕਿਉਂਕਿ ਜੋ ਕੁਛ ਇੱਥੋਂ ਲੱਭ ਸਕਦਾ ਉਹ ਤਾਂ ਪੀਰਾਂ ਕੋਲੋਂ ਵੀ ਨਹੀਂ ਲੱਭਣਾ। ਅਗਲੀ ਖਬਰ ਵਾਲੇ ਪਾਸੇ ਚੱਲਦੇ ਜੀ। ਪਾਕਿਸਤਾਨ ਦੇ ਵਿੱਚ ਇੱਕ ਪਾਸੇ ਤਾਂ ਲੋਕੀ ਪੈਰਾਂ ਨੂੰ ਪੈਣ ਡਏ ਨੇ ਅਤੇ ਦੂਜੇ ਪਾਸੇ ਗਲਮੇ ਨੂੰ ਪੈਣ ਡਏ ਨੇ। ਗਰੀਬ ਆਦਮੀ ਜਿਹੜਾ ਉਹਨੂੰ ਇੰਨਾ ਕੁ ਹੁਣ ਕੰਧ ਨਾਲ ਦੀਵਾਰ ਨਾਲ ਲਾ ਛੱਡਿਆ ਕਿ ਉਹਦੇ ਕੋਲ ਹੋਰ ਕੋਈ ਹੱਲ ਰਹਿ ਨਹੀਂ ਗਿਆ। ਇਹ ਜ਼ਰਾ ਵੇਖੋ, ਇਹ ਵੀਡੀਓ ਇੱਕ ਥੋੜ੍ਹੀ ਵਿਖਾਵਾਂਗੇ ਕਿਉਂਕਿ ਵਾਇਲੈਂਸ 'ਚ ਆ ਜਾਂਦੀ ਹੈ, ਫਿਰ YouTube ਜਿਹੜਾ ਇਹਨੂੰ
ਜ਼ਰਾ ਥੋੜ੍ਹਾ ਜਿਹਾ ਉਹ ਫਲੈਗ ਕਰ ਦਿੰਦਾ, ਫਿਰ ਵੀਡੀਓ ਤੁਹਾਡੇ ਤੱਕ ਅੱਪੜਦੀ ਨਹੀਂ। ਅਤੇ ਇਸ ਲਈ ਥੋੜ੍ਹਾ ਜਿਹਾ ਤੁਹਾਨੂੰ ਇੱਕ ਅੱਧਾ ਝਟਕਾ ਇਹਦੇ 'ਚੋਂ ਵਿਖਾਉਂਦੇ ਹਾਂ। ਇਹ ਇੱਕ ਲੋਡਰ ਰਿਕਸ਼ਾ ਇਹਨੂੰ ਕਹਿ ਲਓ, ਇੱਕ ਰੇਹੜੀਬਾਨ ਕਹਿ ਲਓ, ਇੱਕ ਮਜ਼ਦੂਰ ਕਹਿ ਲਓ, ਉਹਨੂੰ ਜਿਹੜਾ ਵਾਰਡਨ ਹੈ, ਅੱਜ ਕੱਲ੍ਹ ਵਾਰਡਨ ਨੇ ਵੀ ਨਵਾਂ ਕੰਮ ਸ਼ੁਰੂ ਕੀਤਾ। ਹਾਲਾਂਕਿ ਵਾਰਡਨ ਜਿਹੜੇ ਨੇ ਉਹ ਸਿਰਫ ਟ੍ਰੈਫਿਕ ਦੀ ਰਵਾਨੀ ਵਾਸਤੇ ਨੇ, ਤੁਹਾਡੇ ਚਲਾਨ ਕਰਨ ਵਾਸਤੇ ਨਹੀਂ। ਲੇਕਿਨ ਇਹ ਜਿਹੜੇ ਵਾਰਡਨਸ ਨੇ, ਇਹਨਾਂ ਨੇ ਵੀ ਇੱਕ ਹੀ ਕੰਮ ਫੜਿਆ, ਇਹ ਵੀ ਸਾਰਾ ਦਿਨ ਚਲਾਨ ਤੇ ਚਲਾਨ ਕੱਟਦੇ ਨੇ। ਉਹਦੀ ਵਜ੍ਹਾ ਇਹਨਾਂ ਨੂੰ ਪਰਸੈਂਟੇਜ ਵੀ ਲੱਭਦੀ ਹੈ। ਇੱਥੋਂ ਲੋਕਾਂ ਨੂੰ ਬਲੈਕਮੇਲ ਕਰਨ 'ਚ ਵੀ ਕਾਮਯਾਬ ਹੁੰਦੇ ਨੇ, ਰਿਸ਼ਵਤ ਲੈਣ 'ਚ ਵੀ ਕਾਮਯਾਬ ਹੁੰਦੇ ਨੇ। ਹਾਲਾਂਕਿ ਵਾਰਡਨ ਦਾ ਇਹ ਕੰਮ ਨਹੀਂ ਹੈ, ਅਨਲੈਸ ਕਿ ਕੋਈ ਬੜਾ ਸੀਰੀਅਸ ਕ੍ਰਾਈਮ ਕਰਨ ਡਿਆ ਤਦ। ਇਹ ਵਾਰਡਨ ਜਿਹੜੇ ਨੇ ਸਾਰਾ ਦਿਨ ਲੋਕਾਂ ਨੂੰ ਕਿਸੇ ਨੇ ਵਜ਼ਨ ਬਹੁਤਾ ਲੱਦ ਲਿਆ ਤੇ ਘੱਟ ਲੱਦ ਲਿਆ, ਬਸ ਠੋਕੀ ਆਉਂਦੇ ਨੇ ਚਲਾਨ, ਜਿਹੜਾ ਇਹਨਾਂ ਦਾ ਕੰਮ ਨਹੀਂ। ਤੇ ਟ੍ਰੈਫਿਕ ਫਸੀ ਹੁੰਦੀ, ਉਧਰ ਤਵੱਜੋ ਕੋਈ ਨਹੀਂ। ਬਹਰਹਾਲ ਇਹ ਜਿਹੜਾ ਵਾਰਡਨ ਹੈ, ਇਹਦੀ ਹੁਣ ਇਹ ਤੁਹਾਡੇ ਸਾਹਮਣੇ ਜਿਹੜੀ ਸਰਵਿਸ ਕਰ ਰਿਹਾ, ਟਿਊਨਿੰਗ ਕਰ ਰਿਹਾ ਜਿਹੜਾ ਬੰਦਾ, ਕਰਨੀ ਤਾਂ ਨਹੀਂ ਚਾਹੀਦੀ। ਮੈਂ ਹਾਥਾਪਾਈ ਦੇ ਕਦੀ ਵੀ ਸਪੋਰਟ 'ਚ ਨਹੀਂ। ਲੇਕਿਨ ਇਹ ਲੋਕੀ ਜਿਹੜੇ ਹੁਣ, ਜਿਸ ਤਰ੍ਹਾਂ ਉਹ ਯਾਦ ਕਰੋ ਚਾਚਾ ਜਿਹੜਾ ਸਾਜਦ ਨਵਾਜ਼ ਸੀ, ਉਹ ਸਭ ਦੀ ਮਾਂ ਵਾਲੀ, ਇਹ ਜ਼ਰਾ ਬਲਕਿ ਤੁਰੇ ਜਾਂਦੇ ਆ ਤੁਹਾਨੂੰ ਵਿਖਾ ਵੀ ਦਿੰਦੇ। ਇਹ ਇੱਕ ਬਰਗਰ ਵਾਲਾ ਜਿਹੜਾ ਹੈ, ਉਹਨੇ ਚਾਚੇ ਦੇ ਨਾਂ ਦੇ ਉੱਤੇ ਜਿਹੜਾ ਉਹ ਬਰਗਰ ਹੀ ਲਾਂਚ ਕਰ ਛੱਡਿਆ, ਉਹਦੀ ਡੀਲ ਲਾਂਚ ਕਰ ਦਿੱਤੀ, ਚਾਚਾ ਡੀਲ ਉਹਨੇ ਆਖ ਦਿੱਤਾ। ਹੁਣ ਇਹ ਵੇਖੋ ਨਾ, ਇੱਕ ਪਾਸੇ ਮਰੀਮ ਨਵਾਜ਼ ਸਾਹਿਬਾ ਨੇ ਅਰਬਾਂ ਰੁਪਈਆਂ ਦੇ ਇਸ਼ਤਿਹਾਰ ਦੇ ਕੇ ਆਪਣਾ ਬ੍ਰਾਂਡ ਬਣਾਉਣ ਦੀ ਕੋਸ਼ਿਸ਼ ਕੀਤੀ, ਦੂਜੇ ਪਾਸੇ ਪਾਣੀ 'ਚ ਫਸੇ ਹੋਏ ਚਾਚੇ ਨੇ ਲਾਚਾਰਗੀ ਦੇ ਵਿੱਚ ਦੋ ਗਾਲਾਂ ਕਹਿ ਲਓ, ਮਾਯੂਬ ਲਫ਼ਜ਼ ਕਹਿ ਲਓ, ਉਹ ਉਹਨਾਂ ਅਦਾ ਕੀਤੇ ਅਤੇ ਉਹ ਇਸ ਵੇਲੇ ਸੋਸ਼ਲ ਸੈਲੇਬ੍ਰਿਟੀ ਬਣੇ ਨੇ। ਪੂਰਾ ਪਾਕਿਸਤਾਨ ਚਾਚੇ ਸਾਜਦ ਨਵਾਜ਼ ਨੂੰ ਜਾਣਦਾ ਹੈ। ਜੇ ਇਹ ਚਾਚੇ ਨੂੰ ਚੁੱਕਦੇ ਨਾ ਤਾਂ ਉਹ ਵੀਡੀਓ ਨੂੰ ਕੁਝ ਵੀ ਨਹੀਂ ਸੀ ਹੋਣਾ। ਲੇਕਿਨ ਇਹਨਾਂ ਨੇ ਕਿਉਂਕਿ ਉਹ ਵੀਡੀਓ ਦੇ ਉੱਤੇ ਚਾਚੇ ਨੂੰ ਚੁੱਕ ਲਿਆ ਔਰ ਮਾਰਿਆ ਕੁੱਟਿਆ, ਫਿਰ ਵੀਡੀਓ ਅਗਲੀਆਂ ਰਿਲੀਜ਼ ਕਰਵਾਈਆਂ। ਉਹਦੇ ਤੋਂ ਜਿਹਨੂੰ ਨਹੀਂ ਸੀ ਪਤਾ ਲੱਗਣਾ ਚਾਚੇ ਸਾਜਦ ਨਵਾਜ਼ ਦਾ ਔਰ ਉਹਨੇ ਕੀ ਆਖਿਆ, ਉਹਨੂੰ ਵੀ ਪਤਾ ਲੱਗਾ। ਹੁਣ ਮਾਮਲਾ ਇੱਥੋਂ ਤੱਕ ਅੱਪੜ ਗਿਆ ਵੀ ਚਾਚਾ ਸਾਜਦ ਨਵਾਜ਼ ਵੱਡੀ ਸੈਲੇਬ੍ਰਿਟੀ ਬਣਿਆ ਹੋਇਆ ਔਰ ਲੋਕੀ ਉਹਨਾਂ ਦੇ ਨਾਂ ਦੇ ਉੱਤੇ ਡੀਲਾਂ ਰੱਖ ਰਹੇ ਨੇ। ਅਗਰ ਅੱਜ ਚਾਚਾ ਜੀ ਇਹ ਆਖਣ ਵੀ ਮੈਂ ਜਿਹੜੇ ਕੋਈ ਨਵੀਆਂ ਦੁਕਾਨਾਂ ਖੁੱਲ੍ਹਣ, ਨਵੇਂ ਥਾਂ ਖੁੱਲ੍ਹਣ, ਉਹਨਾਂ ਦੇ ਇਫਤਤਾਹ 'ਤੇ ਆਪ ਜਾਵਾਂਗਾ ਅਤੇ ਉਹਦਾ 5, 10, 15, 20 ਲੱਖ ਰੁਪਈਆ ਲਵਾਂਗਾ, ਅਤੇ ਯਕੀਨ ਕਰੋ ਲਾਈਨਾਂ ਲੱਗ ਜਾਣ। ਬੜੇ ਸਾਰੇ ਜਿਹੜੇ ਨਵੇਂ ਕਾਰੋਬਾਰ ਖੁੱਲ੍ਹ ਰਹੇ ਨੇ ਉਹ ਉਹਨਾਂ ਦੇ ਕੋਲੋਂ ਆਪਣੇ ਇਫਤਤਾਹ ਕਰਵਾਉਣ। ਅਤੇ ਜੇ ਕਿਸੇ ਤਰੀਕੇ ਨਾਲ ਇਸ ਵੇਲੇ ਫੀਲਡ ਮਾਰਸ਼ਲ ਸਾਹਿਬ ਅਤੇ ਸਭ ਦੀ ਮਾਂ ਦੀ ਔਰ ਸ਼ਹਬਾਜ਼ ਸ਼ਰੀਫ ਸਾਹਿਬ ਦੀ ਹਕੂਮਤ ਦੇ ਵਿੱਚ ਕੋਈ ਥੋੜ੍ਹਾ ਜਿਹਾ ਪਾੜਾ ਹੋ ਜਾਏ, ਮਤਲਬ ਕਿ ਪਾਟ ਜਾਣ, ਅਤੇ ਫਿਰ ਤਾਂ ਚਾਚਾ ਸਾਜਦ ਨਵਾਜ਼ ਨੂੰ, ਅਜੇ ਤਾਂ ਥੋੜ੍ਹਾ ਬਹੁਤ ਲੋਕ ਡਰਦੇ ਵੀ ਨੇ ਨਾ ਵੱਡੇ ਚੌਧਰੀ ਦੇ ਕੋਲੋਂ, ਅਤੇ ਫਿਰ ਚਾਚੇ ਸਾਜਦ ਨਵਾਜ਼ ਨੂੰ ਤਾਂ ਲੋਕੀ ਹੋਰ ਚੁੱਕ ਦੇਣ। ਬਹਰਹਾਲ ਇਹ ਇਸ ਵੇਲੇ ਦੀ ਹਕੀਕਤ ਜੇ। ਇਹ ਅਗਰ ਲੋਡਰ ਰਿਕਸ਼ੇ ਵਾਲੀ ਖਬਰ ਵੇਖੋ, ਉੱਥੇ ਜਿਹੜੀਆਂ ਚਪੇੜਾਂ ਕਰਾ ਰਹੇ ਨੇ ਉਹ ਇਹ ਵਾਰਡਨ ਨੂੰ, ਅਤੇ ਦੂਜੇ ਪਾਸੇ ਚਾਚਾ ਸਾਜਦ ਨਵਾਜ਼ ਜਿਹੜਾ ਖੁਦ ਪਾਣੀ 'ਚ ਫਸਿਆ ਸੀ ਔਰ ਉਸ ਬੇਚਾਰਗੀ ਔਰ ਮਜਬੂਰੀ ਔਰ ਇੱਕ ਜ਼ਾਹਿਰ ਹੈ ਉਹਨੇ ਕੀਤਾ ਤੇ ਗਾਲਮੰਦਾ ਹੀ, ਲੇਕਿਨ ਕਿਹੜੇ ਹਾਲਾਤ 'ਚੋਂ ਕੀਤਾ, ਆਪਣੀ ਫਰਸਟ੍ਰੇਸ਼ਨ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਉਹਨੇ ਉਹਨੂੰ ਸੈਲੇਬ੍ਰਿਟੀ ਬਣਾ ਦਿੱਤਾ। ਇੱਥੋਂ ਹਿਸਾਬ ਲਾ ਲਓ ਕਿ ਆਤਿਸ਼ਫਸ਼ਾਂ ਤਿਆਰ ਹੈ, ਆਵਾਮ ਕਿਸੇ ਵੇਲੇ ਵੀ ਫਟਣ ਨੂੰ ਤਿਆਰ ਜੇ। ਆਵਾਮ ਨੂੰ ਹੁਣ 2 ਵੇਲੇ ਦੀ ਰੋਟੀ ਦੇ ਲਾਲੇ ਨੇ, ਔਰ ਪਹਿਲਾਂ ਜਿਹੜਾ ਜ਼ਿਮੀਂਦਾਰ ਤਬਕਾ ਸੀ ਉਹ ਖੁਸ਼ਹਾਲ ਹੁੰਦਾ ਸੀ, ਉਹ ਜ਼ਰਾ ਗਲੇ ਛਲੇ ਲੋਕਾਂ ਦੇ ਨਹੀਂ ਸੀ ਪੈਂਦਾ। ਲੇਕਿਨ ਜਿਹੜੀਆਂ ਪਿਛਲੀਆਂ 4-5 ਫਸਲਾਂ ਦੇ ਉੱਤੇ ਜ਼ਿਮੀਂਦਾਰਾਂ ਨੇ ਕਰ ਛੱਡਿਆ, ਉਹ ਵੀ ਹੁਣ ਘੁਲਣ ਨੂੰ ਫਿਰਦੇ ਨੇ। ਇਸ ਸੂਰਤ ਹਾਲ ਦੇ ਵਿੱਚ ਕਿਸੇ ਵੇਲੇ ਵੀ ਕੋਈ ਸ਼ੈ ਪਾਟਣੀ ਹੈ, ਇਹ ਨਹੀਂ ਹੁਣ ਪਤਾ ਕਦੋਂ ਪਾਟਦੀ ਹੈ, ਲੇਕਿਨ ਬਹਰਹਾਲ ਕਿਸੇ ਵੇਲੇ ਵੀ ਕੋਈ ਸ਼ੈ ਪਾਟਣੀ ਹੈ। ਇਸ ਹਕੂਮਤ ਤੋਂ ਹੁਣ ਉਹਦੇ ਵਾਸਤੇ ਮੇਰੇ ਖਿਆਲ ਦੇ ਵਿੱਚ ਜ਼ਹਿਨੀ ਤੌਰ 'ਤੇ ਤਿਆਰ ਰਹਿਣਾ ਚਾਹੀਦਾ। ਦੂਜੇ ਪਾਸੇ ਇਹਦੇ ਨਾਲ ਹੀ ਰਿਲੇਟਡ ਖਬਰ ਤੁਹਾਨੂੰ ਕੁਇਕਲੀ ਦੇ ਦਈਏ ਕਿ ਪਿਛਲੇ 6 ਮਹੀਨਿਆਂ ਦੇ ਵਿੱਚ, ਇਹ ਜਿਹੜੇ 2025 ਦੇ ਪਹਿਲੇ 6 ਮਹੀਨੇ ਨੇ, ਤਕਰੀਬਨ ਕੋਈ 3.5 ਲੱਖ ਪਾਕਿਸਤਾਨੀ ਜਿਹੜੇ ਨੇ ਉਹ ਮੁਲਕ ਛੱਡ ਕੇ ਚਲੇ ਗਏ ਨੇ। ਹਾਂਜੀ, 3,36,000 ਇਹ ਪੜ੍ਹੇ ਲਿਖੇ ਪਾਕਿਸਤਾਨੀ ਨੇ, ਕੋਈ ਅਨਪੜ੍ਹ ਪਾਕਿਸਤਾਨੀਆਂ ਦੀ ਗੱਲ ਨਹੀਂ ਹੋ ਰਹੀ। ਇਹ 3.5 ਲੱਖ ਪੜ੍ਹੇ ਲਿਖੇ ਪਾਕਿਸਤਾਨੀ ਜਿਹੜੇ ਨੇ ਉਹ ਮੁਲਕ ਛੱਡ ਕੇ ਚਲੇ ਗਏ ਨੇ। ਦੂਜੇ ਪਾਸੇ ਸਭ ਤੋਂ ਜ਼ਿਆਦਾ ਜਿਹੜੇ ਚੰਦ ਲੋਕ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਨਰਸਿਸ ਵੀ ਨੇ। ਅੱਛਾ, ਹੁਣ ਤੁਹਾਡੇ 'ਚੋਂ ਕਈਆਂ ਨੂੰ ਪਤਾ ਹੀ ਨਹੀਂ ਕਿ ਪਾਕਿਸਤਾਨ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਨਰਸਿਸ ਜਿਹੜੇ ਨਰਸ ਨੇ ਉਹਨਾਂ ਦੀ ਕਿੱਡੀ ਅਹਿਮੀਅਤ ਹੈ। ਪਾਕਿਸਤਾਨ ਦੇ ਵਿੱਚ ਇਸ ਵੇਲੇ ਕੋਈ ਤਕਰੀਬਨ 1,17,000 ਸਰਟੀਫਾਈਡ ਜਾਂ ਜਿਨ੍ਹਾਂ ਦੇ ਕੋਲ ਡਿਗਰੀ ਹੈ ਉਹ ਨਰਸਿਸ ਨੇ। 1,17,000। ਸਾਡੀ ਲੋੜ ਕਿੰਨੀ ਹੈ? 7 ਲੱਖ। ਇਹ ਦੋਹਰੇ ਮੈਂ ਤੁਹਾਨੂੰ ਦੱਸ ਰਿਹਾ। ਪਾਕਿਸਤਾਨ ਦੇ ਵਿੱਚ ਜਿਹੜੀਆਂ ਨਰਸਾਂ ਨੇ, ਅੱਛਾ ਨਰਸ ਮਰਦ ਵੀ ਹੋ ਸਕਦਾ ਹੈ, ਔਰਤ ਵੀ। ਸਾਡੇ ਤੇ ਇੱਕ ਹੀ ਕੌਨਸੈਪਟ ਹੈ ਨਾ ਕਿ ਔਰਤ ਨੂੰ ਹੀ ਅਸੀਂ ਨਰਸ ਦੇ ਤੌਰ 'ਤੇ ਦੇਖਦੇ। ਨਰਸ ਵੀ ਇੱਕ ਜਿਸ ਤਰ੍ਹਾਂ ਟੀਚਰ ਹੁੰਦਾ ਹੈ, ਸਕੂਲ ਟੀਚਰ ਔਰਤ ਵੀ ਹੈ, ਮਰਦ ਵੀ ਹੈ। ਇਸੇ ਤਰੀਕੇ ਨਾਲ ਨਰਸ ਜਿਹੜੀ ਹੈ ਜਾਂ ਨਰਸ ਜਿਹੜਾ ਹੈ, ਨਰਸ ਵੀ ਇੱਕ ਸ਼ੋਭਾ ਹੈ, ਉਹਦੇ ਵਿੱਚ ਔਰਤ ਵੀ ਹੋ ਸਕਦੀ ਹੈ, ਮਰਦ ਵੀ ਹੋ ਸਕਦਾ ਹੈ, ਇਹ ਤੁਹਾਨੂੰ ਪਹਿਲਾਂ ਤਾਂ ਪਤਾ ਹੋਵੇ। ਲੇਕਿਨ ਬਹਰਹਾਲ ਸਾਡੇ ਕਿਉਂਕਿ ਔਰਤਾਂ ਹੀ ਜ਼ਿਆਦਾ ਇਸ ਪ੍ਰੋਫੈਸ਼ਨ 'ਚ ਨੇ, ਅਤੇ ਅਕਸਰ ਲੋਕ ਇਹੀ ਸਮਝਦੇ ਨੇ ਕਿ ਨਰਸ ਜਿਹੜੀ ਹੈ ਉਹ ਇੱਕ ਖਾਤੂਨ ਹੀ ਹੋ ਸਕਦੀ, ਉਹ ਮਰਦ ਨਹੀਂ ਹੋ ਸਕਦਾ। ਬਹਰਹਾਲ ਸਾਡੇ ਕੋਲ 1,17,000 ਨਰਸਾਂ ਨੇ ਅਤੇ 7 ਲੱਖ ਸਾਨੂੰ ਚਾਹੀਦੀਆਂ ਨੇ। ਲੇਕਿਨ ਜਿਹੜੀ ਇੰਟਰਸਟਿੰਗ ਗੱਲ ਤੁਹਾਨੂੰ ਇਹ ਦੱਸੀਏ ਕਿ ਜਿਹੜੇ ਪਿਛਲੇ 1-2 ਸਾਲ ਨੇ, ਇਹਦੇ ਵਿੱਚ ਨਰਸਿਸ ਜਿਹੜੀਆਂ ਨੇ ਉਹ ਪਾਕਿਸਤਾਨ ਤੋਂ ਹਜ਼ਾਰਾਂ ਦੀ ਤਾਦਾਦ 'ਚ ਜਾਂ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਉਹ ਬਾਹਰ ਜਾ ਰਹੀਆਂ ਨੇ।
ਹਰ ਸਾਲ ਤਕਰੀਬਨ ਜਿਹੜੇ ਲੋਕੀ ਬਾਹਰ ਜਾ ਰਹੇ ਨੇ ਪਾਕਿਸਤਾਨ 'ਚ, ਉਹਨਾਂ ਦੇ ਕੋਲੋਂ 6% ਨਰਸਾਂ ਬਾਹਰ ਜਾ ਰਹੀਆਂ ਨੇ। ਕਿੰਨੀਆਂ? 6%। ਮੈਨੂੰ ਲੱਗਦਾ ਥੋੜ੍ਹੇ ਚਿਰ ਬਾਅਦ ਪਾਕਿਸਤਾਨ ਦੇ ਵਿੱਚ ਡਾਕਟਰ ਤੇ ਹੋਣੇ ਨੇ, ਨਰਸਾਂ ਨਹੀਂ ਹੋਣੀਆਂ। ਇਸ ਵੇਲੇ ਜਿਹੜੀ ਮੁਸੀਬਤ ਨਵੀਂ ਲੋਕਾਂ ਵਾਸਤੇ ਪੈਣ ਨੂੰ ਤਿਆਰ ਹੈ। ਦੂਸਰੇ ਪਾਸੇ ਕੋਈ ਸਾਡੇ ਕੋਲ ਨਰਸਿੰਗ ਦੇ ਸਕੂਲ ਨਹੀਂ ਹੈਗੇ, ਕਾਲਜਿਸ ਨਹੀਂ ਹੈਗੇ, ਹੈ ਨੇ ਕੁਝ, ਲੇਕਿਨ ਉਹ ਬੜੇ ਘੱਟ ਨੇ। ਜ਼ਿਆਦਾ ਹੋਣੇ ਚਾਹੀਦੇ ਨੇ ਤਾਂ ਕਿ ਜ਼ਿਆਦਾ ਨਰਸਿਸ ਤੁਸੀਂ ਪ੍ਰੋਡਿਊਸ ਕਰੋ। ਬਲਕਿ ਤੁਸੀਂ ਇਹ ਮੈਨਪਾਵਰ ਐਕਸਪੋਰਟ ਵੀ ਕਰ ਸਕਦੇ ਹੋ ਅਗਰ ਤੁਸੀਂ ਵਰਲਡ ਕਲਾਸ ਜਾਂ ਇੰਟਰਨੈਸ਼ਨਲ ਸਟੈਂਡਰਡਸ ਦੇ ਮੁਤਾਬਕ ਇਹਨਾਂ ਨੂੰ ਐਜੂਕੇਸ਼ਨ ਦਿਓ, ਇਹਨਾਂ ਦੀ ਟ੍ਰੇਨਿੰਗ ਕਰੋ। ਲੇਕਿਨ ਉਹਦੇ 'ਤੇ ਐਡੀ ਤਵੱਜੋ ਕੋਈ ਨਹੀਂ। ਦੂਜੇ ਪਾਸੇ ਤਵੱਜੋ ਹੈ ਲੁੱਟਮਾਰ ਕਰਨ ਦੀ, ਅਤੇ ਉਹਦੀ ਵਜ੍ਹਾ ਤੋਂ ਲੋਕੀ ਜਿਹੜੇ ਨੇ ਉਹ ਮੁਲਕ ਛੱਡ ਕੇ ਬਾਹਰ ਜਾ ਰਹੇ ਨੇ। ਅਗਲੀ ਖਬਰ, ਆਇਸ਼ਾ ਗੁਲਲਈ ਨਾਮੀ ਨਵਾਂ ਇੱਕ ਮਿਜ਼ਾਈਲ ਮਾਰਿਆ PTI ਨੂੰ। ਆਇਸ਼ਾ ਗੁਲਲਈ ਸਾਹਿਬਾ ਜਿਹੜੀਆਂ ਪੱਗੜ ਸ਼ੱਗੜ ਪਾ ਕੇ ਤੇ ਆ ਗਈਆਂ ਨੇ, ਉਹਨਾਂ ਕਿਹਾ ਮੇਰੇ ਕੋਲ ਪਿਸਤੌਲ ਹੈ, ਤੇਰੇ ਕੋਲ ਬੰਦੂਕ ਹੈ ਤੇ ਮੇਰੇ ਕੋਲ ਪਿਸਤੌਲ ਹੈ, ਮੈਂ ਆਪਣਾ ਪਿਸਤੌਲ ਕੱਢ ਲੈਣਾ। ਖੋਰੇ ਇਸ ਬੀਬੀ ਨੇ ਕਿਹੜਾ ਪਿਸਤੌਲ ਕੱਢਣਾ ਹੈ, ਸਾਨੂੰ ਨਹੀਂ ਪਤਾ। ਬਹਰਹਾਲ ਇਹ ਛਿੱਲੇ ਆਲੂ ਤਰ੍ਹਾਂ ਇਹ ਇੱਕ ਨਵਾਂ ਮਟੀਰੀਅਲ ਜਿਹੜਾ ਉਹ ਲਾਂਚ ਕੀਤਾ ਹੈ ਔਰ PTI ਦੇ ਖਿਲਾਫ ਇਸ ਵੇਲੇ ਨਿਸ਼ਾਨਾ ਤੇ ਗੰਡਾਪੁਰ ਸਾਹਿਬ ਨੇ, ਲੇਕਿਨ ਅਸਲ PTI ਦੇ ਖਿਲਾਫ। ਇਹਦਾ ਮਤਲਬ ਹੈ ਕਿ ਚੌਧਰੀ ਸਾਹਿਬ, ਮੇਰਾ ਮਸ਼ਵਰਾ ਇਹ ਹੈ ਕਿ ਜੇ ਗੱਲ ਆਇਸ਼ਾ ਗੁਲਲਈ ਤੇ ਆ ਗਈ ਹੈ ਤਾਂ ਫਿਰ ਸੁਲਹ ਹੀ ਕਰ ਲਓ, ਕਿਉਂਕਿ ਇਹਨੂੰ ਲਾਂਚ ਕਰਨ ਨਾਲ ਤੁਹਾਨੂੰ ਇੱਥੋਂ ਕੀ ਲੱਭਣਾ ਇਹ ਮੇਰੀ ਸਮਝ ਤੋਂ ਬਾਹਰ ਹੈ। ਇਹ ਇੱਕ ਹੋਰ ਜ਼ਰਾ ਪੋਸਟਰ ਵੇਖ ਲਓ, 14 ਅਗਸਤ ਯੌਮ ਆਜ਼ਾਦੀ, ਜਸ਼ਨ ਆਜ਼ਾਦੀ। ਉੱਥੋਂ ਬਾਬਾ ਕਾਇਦੇ ਆਜ਼ਮ ਸਾਹਿਬ ਨੂੰ ਲਗਾਤਾਰ ਬਾਹਰ ਕੱਢੀ ਆਉਂਦੇ ਨੇ। ਅਕਸਰ ਬੈਨਰਾਂ 'ਤੇ ਤਾਂ ਉਹਨਾਂ ਦੀ ਤਸਵੀਰ ਲਾਉਂਦੇ ਹੀ ਨਹੀਂ, ਜੇ ਕਿਤੇ ਲਾਉਂਦੇ ਨੇ ਉਹ ਵੀ ਥੱਲੇ ਰੱਖ ਕੇ, ਅਤੇ ਉੱਤੇ ਤਸਵੀਰਾਂ ਜਿਹੜੀਆਂ ਨੇ ਉਹ ਜਿਹੜੇ ਅਸਲ ਪਾਕਿਸਤਾਨ ਦੇ ਮਾਲਕਾਨ ਨੇ ਉਹਨਾਂ ਦੀਆਂ, ਮਤਲਬ ਕਿ ਨਵਾਜ਼ ਸ਼ਰੀਫ, ਮਰੀਮ ਨਵਾਜ਼ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ, ਉਹਨਾਂ ਦੀਆਂ ਤਸਵੀਰਾਂ ਲਾਉਂਦੇ ਨੇ। ਅਤੇ ਜਿਹੜੇ ਵਿਚਾਰੇ ਬਣਾ ਕੇ ਗਏ ਸਨ ਮੁਲਕ ਸਾਡੇ, ਬਾਬਾ ਕੌਮ ਅਤੇ ਇਕਬਾਲ ਸਾਹਿਬ ਜਿਨ੍ਹਾਂ ਸੋਚਿਆ ਸੀ, ਉਹਨਾਂ ਨੂੰ ਹੁਣ ਹਰ ਥਾਂ ਤੋਂ ਬਾਹਰ ਕੱਢੀ ਆਉਂਦੇ ਨੇ। ਇਹ ਸ਼ੁਕਰ ਕਰਨ ਵੀ ਉਹਨਾਂ ਦੇ ਜਿਹੜੇ ਮਕਬਰੇ ਸ਼ਕਬਰੇ ਨੇ ਉਹਨਾਂ ਨੂੰ ਇੱਥੇ ਰਹਿਣ ਦਿੰਦੇ ਨੇ, ਕਿਤੇ ਉਹਨਾਂ ਦੇ ਉੱਤੇ ਵੀ ਨਜਾਇਜ਼ ਕਬਜ਼ੇ ਕਰਕੇ ਉੱਥੇ ਆਪਣਾ ਮਤਲਬ ਕੰਮ ਸ਼ਮ ਸਿੱਧਾ ਨਾ ਕਰ ਲੈਣ। ਇਹ ਨਾ ਆਖਣ ਵੀ ਇੱਥੇ ਸਾਡਾ ਮਕਬਰਾ ਬਣਨਾ। ਇਹ ਸਾਰੀਆਂ ਨਿਸ਼ਾਨੀਆਂ ਇੱਥੋਂ ਮਿਟਾਓ ਅਤੇ ਅੱਗੋਂ ਸਾਡੇ ਜਿਹੜੇ ਦਾਦੇ ਬਾਬੇ ਨੇ, ਮਤਲਬ ਜਿਹੜੇ ਕੋਈ ਵਫਾਤ ਪਾ ਚੁੱਕੇ ਨੇ ਜਾਂ ਅੱਲਾ ਜ਼ਿੰਦਗੀ ਦੇਵੇ ਜਿਨ੍ਹਾਂ ਗਾਂਹ ਦੁਨੀਆ ਤੋਂ ਜਾਣਾ, ਉਹਨਾਂ ਦੇ ਮਕਬਰੇ ਇੱਥੇ ਬਣਾਉਣੇ ਨੇ। ਬਹਰਹਾਲ ਇਹਨਾਂ ਦੇ ਕੋਲੋਂ ਕੋਈ ਵੀ ਬਈਦ ਹੈ, ਇਸ ਤੋਂ ਮਤਲਬ ਇਹਦੇ 'ਤੇ ਕੋਈ ਤੁਸੀਂ ਕੋਈ ਗੱਲ ਸੋਚ ਸਕਦੇ ਨਹੀਂ ਕਿ ਇਹ ਕਰਨਗੇ ਜਾਂ ਨਹੀਂ। ਲਓ ਜੀ, ਇਹਦੇ ਨਾਲ ਹੀ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।